ਜੀ ਸੱਜਣੋ, ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡਾ ਕੰਮ ਸ਼ੁਰਾ ਕਰਾਮ ਨੂੰ ਪ੍ਰਮੋਟ ਕਰਨਾ, ਉਹਨਾਂ ਦੇ ਨਾਲ ਗੱਪਸ਼ਪ ਲਾਉਣਾ ਔਰ ਗੁਲੂਕਾਰਾਂ ਨੂੰ, ਪੰਜਾਬੀ ਕਲਚਰ ਪੂਰੇ ਨੂੰ। ਅੱਜ ਸਾਡੇ ਕੋਲ ਜਿਹੜੇ ਸੱਜਣ ਮੌਜੂਦ ਨੇ, ਅਨਸ ਲੱਖ ਸਾਹਿਬ ਨੇ, ਜਿਹੜੀ ਪੰਜਾਬੀ ਸ਼ਾਇਰੀ ਦੀ ਗਜ਼ਲਾਂ ਦੀ ਕਿਤਾਬ ਹੈ ਚੰਦ ਦੀ ਛਾਂ, ਉਹ ਛਪ ਚੁੱਕੀ ਹੈ। ਸਵਾਲ ਇਹਨਾਂ ਦੇ ਕੋਲ ਬੜੇ ਕਰਨੇ ਨੇ। ਇੱਕ ਸਵਾਲ ਉਹਦੇ 'ਚ ਇਹ ਵੀ ਕਰਨਾ ਹੈ ਕਿ ਇਹਨਾਂ ਦੀ ਰਾਤ ਦੇ ਵਿੱਚ ਦੌੜ ਹੈ, ਇਹਨਾਂ ਦੇ ਜਰਾ ਸੇਮ ਦੌੜੇ ਦਿਨ ਕਿਤਾਬ ਪੜ੍ਹ ਗਜ਼ਲਾਂ ਦੀ ਆ ਗਈ। ਸਿੱਖਿਆ ਵੀ ਦੌੜਾ ਹੈ, ਲਿਖਣਾ ਸਿੱਖਿਆ ਵੀ ਦੌੜੇ ਦੇ ਨਾਂ ਤੋਂ ਹੈ। ਇਹ ਸਾਰੀ ਗੱਲਬਾਤ ਕਰਦੇ ਹਾਂ, ਤੁਸੀਂ ਸਾਡੇ ਨਾਲ ਰਹੋ। अस्सलाम वालेकुम जनाब। वालेकुम सलाम। की हाल है हजूर, खैरियत नाल हो? शुक्र सर, तबीयत ठीक है जी? जी अल्लाह दे एहसान जी, ठीक कुछ ठाक। अपने बारे दस्या है जी। बस जी मेरा नाम गुलाम हुसैन है जी, कलमी नाम मेरा अनस लक है जी। 201 जऊंगे लक, तहसील बुआना, ज़िला चनेौटा, रिहायशी जी। मेरी तालीम MSc है जी, एग्रीकल्चर यूनिवर्सिटी फैसलाबाद तो, और शोबा मुलाजमत मेरी तालीम है जी। मैं टीचर हाँ अपने गवर्नमेंट प्राइमरी स्कूल अपने पिंड दे विच? जी हाँ, अपने पिंड। शायरी दा ठरोक किवें लगा? शायरी जपत साहब, चूँकि साडी जदों बच्चा जमदा है जी, उदों ही साडे कान नाल तालिब दी जोग लग जांदी है जी। ते उदों तो ही, और फिर स्कूल बज़्म अदब तो, बज़्म अदब जोड़े सुनदे आसे, गज़लां सुनदे आसे, गीत सुनदे आसे। कालेज च पंजाबी पढ़ी, फिर यूनिवर्सिटी पढ़ी। ਤੇ ਅਸੀਂ ਪੰਜਾਬੀ ਨਾਲ ਬੇਸਿਕਲੀ ਮਾਂ ਬੋਲੀ ਨਾਲ ਪਿਆਰ ਹੈ, ਔਰ ਦੌੜੇ ਨਾਲ ਪਿਆਰ ਆ, ਉਸ ਹੀ ਸਾਨੂੰ ਸ਼ਾਇਰੀ ਅੱਲਾ ਆਂਦਾ ਜੀ। ਅੱਛਾ, ਇੱਥੇ ਤੁਸੀਂ ਇੱਕ ਆਪ ਹੀ ਉਸਤਾਦ ਹੋ ਜੀ। ਮੈਂ ਵੀ, ਮੇਰਾ ਤਲਕ ਵੀ ਸ਼ੋਭਾ ਇਸ ਸ਼ੋਬੇ ਨਾਲ ਹੈ। ਅਸੀਂ ਸਾਰੇ ਲੋਕਾਂ ਨੇ ਬਜ਼ਮ ਅਦਬ ਸਕੂਲਾਂ 'ਚ ਬਕਾਇਦਾ ਜੁਮੇਰਾਤ ਨੂੰ ਅੱਧੀ ਛੁੱਟੀ ਹੁੰਦੀ ਆ ਤੇ ਬਜ਼ਮ ਅਦਬ ਦਾ ਪੀਰੀਅਡ ਹੁੰਦਾ। ਉਦੋਂ ਆ ਨੰਬਰ ਵਾਲੇ ਮੁਕਾਬਲੇ ਕਈ ਨਾ ਹੁੰਦੇ, ਬੱਚੇ ਟਾਪ ਕਰਨਾ ਹੈ ਤੇ ਫਲਾਣਾ ਕਰ ਜਾਣਾ ਹੈ, ਪਾਸ ਹੀ ਇੱਕ ਰਾਏ ਹੁੰਦੀ ਆ। ਤੇ ਬੱਚੇ ਦੇ ਵਿੱਚ ਅਦਬ ਵੀ ਆਉਂਦਾ, ਔਰ ਉਸਤਾਦ ਕੋਸ਼ਿਸ਼ ਕਰਦੇ ਹਨ ਕਿ ਹਰ ਬੱਚਾ ਕੋਈ ਨਾ ਕੋਈ ਸ਼ਾਇਦ ਸਟੇਜ ਤੇ ਆ ਕੇ ਪੜ੍ਹੇ, ਫਨੂਨ ਲਤੀਫਾ ਸਾਰਾ। ਅੱਛਾ, ਉਹ ਦੌਰ ਵੇਖੋ ਤੇ ਅੱਜ ਤੁਸੀਂ ਆਪ ਹੀ ਉਸਤਾਦ ਹੋ, ਕੀ ਫਰਕ ਹੈ? ਬਹੁਤ ਕਮੀ ਮਹਿਸੂਸ ਹੁੰਦੀ ਹੈ ਜੀ ਉਹਨਾਂ ਚੀਜ਼ਾਂ ਦੀ। ਉਹਦੇ ਵਿੱਚ ਜਦੋਂ ਜੁਮੇਰਾਤ ਆਉਣੀ ਹੁੰਦੀ ਆ, ਇਹਨਾਂ ਪਹਿਲੇ ਤਿਆਰੀ ਕਰਦੇ ਆਸੇ ਜੀ। ਕੁਝ ਬੱਚੇ ਲਤੀਫੇ ਤਿਆਰ ਕਰਦੇ ਹਨ, ਕੁਝ ਬੱਚੇ ਮਾਈਏ ਤਿਆਰ ਕਰਦੇ ਹਨ, ਕੁਝ ਦੌੜੇ ਤਿਆਰ ਕਰਦੇ ਹਨ, ਕੁਝ ਗੀਤ ਮੁਕਾਬਲੇ ਹੁੰਦੇ ਹਨ, ਕੋਈ ਜੁਮਰ ਤਿਆਰ ਕਰਦੇ, ਕਲਾਸਿਸ ਦੇ ਆਪਸ ਵਿੱਚ ਮੁਕਾਬਲੇ ਹੋਣੇ, ਤੇ ਪੂਰਾ ਹਫਤਾ ਤਿਆਰੀ ਲੱਗ ਜਾਂਦੀ ਹੈ। ਔਰ ਉਸ ਦਾ ਇੰਤਜ਼ਾਰ ਰਹਿੰਦਾ ਵੀ ਸਾਡੇ ਵਾਸਤੇ ਪਲੇਟਫਾਰਮ ਹੀ ਉਹ ਹੁੰਦਾ ਜੀ, ਪੂਰੀ ਅਦਬੀ ਫਿਜ਼ਾ ਹੁੰਦੀ ਹੈ, ਔਰ ਉਸ ਪੀਰੀਅਡ ਦਾ ਬਜ਼ਮ ਅਦਬ ਦਾ ਇੰਤਜ਼ਾਰ ਸਾਪਦੇ ਕਰਦੇ ਅਸੀਂ ਜੀ। ਤੇ ਹੁਣ ਅਗਰ ਕੋਈ ਨਹੀਂ, ਸੁਸਾਇਟੀ 'ਚ ਫਰਕ ਕੀ ਆਇਆ? ਹੁਣ ਜਿਹੜਾ ਸੋਸ਼ਲ ਮੀਡੀਆ ਆ ਗਿਆ ਨਾ ਜੀ, ਇਸ ਆ ਕੇ ਜ਼ੌਕ ਖਰਾਬ ਕੀਤਾ ਜੀ। ਉਹ ਮਤਲਬ ਸੋਸ਼ਲ ਮੀਡੀਆ ਦੇ ਵਿੱਚ ਐਸੀਆਂ ਚੀਜ਼ਾਂ ਹੁਣ ਸਾਨੂੰ ਸੁਣਨ ਨੂੰ ਮਿਲਦੀਆਂ ਜਿਹੜੀਆਂ ਬੱਚੇ ਰੱਟੀ ਵਧਣ, ਉਹ ਰਾਤੀ ਵੇਦਨ ਸੁਬਹ ਆ ਕੇ ਦੱਸ ਦੇਣ ਵੀ ਆ ਜੀ ਰਾਤੀਆਂ, ਜਿਸ ਤਰ੍ਹਾਂ ਕਿ ਸੋਸ਼ਲ ਮੀਡੀਆ 'ਤੇ ਚਗਲਾਂ ਵੀ ਮਸ਼ਹੂਰ ਹੋ ਗਈਆਂ। ਹੁਣ ਉਹ ਮਤਲਬ ਅਸਰ ਕਰ ਰਹੀਆਂ ਨੇ। ਉਹ ਫਨੂਨ ਲਤੀਫਾ ਗਿਆ ਤੇ ਹੁਣ ਹੋਰ ਮਤਲਬ ਨਾ ਵੈਰਾਈਟੀਆਂ ਆ ਗਈਆਂ ਜਿਹਦੇ ਵਿੱਚ ਕਿ ਉਹ ਮਿਆਰੀ ਵੈਰਾਈਟੀਆਂ ਨਹੀਂ। ਅੱਛਾ, ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਸੁਸਾਇਟੀ 'ਚ ਬੇਅਦਬੀ ਆ ਗਈ ਹੈ, ਇਖਲਾਕੀ ਗਿਰਾਵਟ ਆ ਗਈ, ਬੇਜ਼ੌਕੀ ਆ ਗਈ, ਬੇਜ਼ੌਕੀ ਆ ਗਈ ਹੈ, ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਸਕੂਲਾਂ ਦੇ ਵਿੱਚੋਂ ਇਹੋ ਜਿਹੀ ਸਰਗਰਮੀਆਂ ਖਤਮ ਹੋ ਗਈਆਂ ਨੇ। ਸਕੂਲਾਂ ਕਾਲਜਾਂ ਦੇ ਵਿੱਚੋਂ ਇਹੋ ਜਿਹੀ ਸਰਗਰਮੀਆਂ ਜਿੱਥੇ ਬਜ਼ਮ ਅਦਬ ਦਾ ਪ੍ਰੋਗਰਾਮ ਚੱਲਦੇ ਨੇ, ਬੱਚਾ ਕਮ ਅਜ਼ ਕਮ ਬਾਅਦਬ ਤੋਂ ਹੁੰਦਾ ਹੈ। ਬਿਲਕੁਲ। ਤੇ ਜਿੱਥੇ ਇਹ ਚੀਜ਼ਾਂ ਖਤਮ ਹੋ ਗਈਆਂ, ਉੱਥੇ ਉਹ ਜਿਹੜੀ ਇਖਲਾਕੀ ਗਿਰਾਵਟ ਹੈ, ਉਹ ਸਾਡੀ ਨੌਜਵਾਨ ਨਸਲ ਦੀ, ਉਹਦੀ ਇੱਕ ਵਜ੍ਹਾ ਇਹ ਵੀ ਹੈ। ਬਿਲਕੁਲ, ਜਿਹੜੀ ਉਹ ਮੁਸਬਤ ਸਰਗਰਮੀ ਹੈ ਨਾ, ਉਹ ਮੌਸੀਕੀ, ਉਹ ਨਾਤ, ਉਹ ਹਮਦ, ਉਹ ਸ਼ਾਇਰੀ, ਔਰ ਉਹ ਫਨੂਨ ਲਤੀਫਾ, ਉਹ ਖਤਮ ਹੋ ਗਿਆ। ਕਿਸੇ ਚੀਜ਼ ਨਾਲ ਜੁੜੇ ਹੁੰਦਾ, ਔਰ ਉਸਤਾਦ ਦੀ ਰਹਿਨੁਮਾਈ ਨਾਲ ਜੁੜੇ ਹੁੰਦਾ, ਔਰ ਉਸਤਾਦ ਉਹਨੂੰ ਇੱਕ ਮਿਆਰੀ ਚੀਜ਼ ਜਿਹੜੀ ਹੈ ਉਸ ਤੇ ਉਹ ਕਰਾਂਦਾ ਹੀ, ਵਰਕ ਕਰਾਂਦਾ ਹੀ, ਪ੍ਰੈਕਟਿਸ ਕਰਾਂਦਾ ਹੀ, ਔਰ ਉਹ ਅਦਬ ਦੇ ਦਾਇਰੇ 'ਚ ਰਹਿੰਦੇ ਆ। ਮੈਂ ਆਪਣੀ ਗੱਲ ਕਰਾਂ ਕਿ ਬੇਸਿਕਲੀ ਉਸੇ ਬਜ਼ਮ ਅਦਬ ਦੀ ਵਜ੍ਹਾ ਤੋਂ ਮੈਂ ਬੋਲਣਾ ਸਿੱਖਿਆ ਹੈ। ਬੇਸ਼ੱਕ। ਔਰ ਉਸੇ ਬਜ਼ਮ ਅਦਬ ਦੀ ਵਜ੍ਹਾ ਤੋਂ ਇੱਕ ਖੁਦ ਇਤਮਾਦੀ ਆਈ, ਗੱਲ ਕਰਨ ਦਾ ਢੰਗ ਆਇਆ, ਜਿਹੜਾ ਕਿਸੇ ਨਾਲ ਗੱਲ ਕਰਨਾ ਉਸਤਾਦ ਹੀ ਸਿਖਾਇਆ, ਤੇ ਉਸੇ ਬਜ਼ਮ ਅਦਬ ਵਿੱਚ ਬੇਸਿਕਲੀ ਸਿਖਾਇਆ। ਇੱਕ ਬੜਾ ਵੱਡਾ ਪਲੇਟਫਾਰਮ ਸਿੱਖਣ ਦਾ, ਉਹ ਮੌਜੂਦਾ ਦੌਰ ਉਸ ਤੋਂ ਉਹ ਵੰਝ ਹੈ, ਉਸ ਤੋਂ ਦੂਰ ਹੈ। ਅੱਛਾ, ਸ਼ਾਇਰੀ ਦਾ ਜਦੋਂ ਠਰਕ ਹੋਇਆ, ਕਦੋਂ ਜਾ ਕੇ ਕਿਸ ਕਲਾਸ ਵਿੱਚ ਪਤਾ ਲੱਗਾ ਕਿ ਮੈਂ ਲਿਖ ਸਕਦਾ? ਮੈਨੂੰ ਸਰ BA ਜਾ ਕੇ FA ਦੇ ਐਂਡ ਤੇ ਆਇਆ ਹੈ ਨਾ ਜੀ,
ਉਦੋਂ ਇਹ ਜਰਾਸੀਮ ਜਿਹੜੇ ਨਾ ਮਤਲਬ ਸਾਨੂੰ ਪਤਾ ਲੱਗ ਗਿਆ ਵੀ ਅਸੀਂ ਲਿਖ ਸਕਨੇ ਆ। ਮੁਸ਼ਾਇਰੇ ਤਾਂ ਅਸੀਂ ਥੱਡਿਓਂ ਸੁਣਦੇ ਆਸੇ ਜੀ। ਦੋੜਾ ਸਾਡੇ ਮਤਲਬ ਤਲ ਦਾ ਮਸ਼ਹੂਰ ਦੋੜਾ ਟੋਲਾ, ਇਹ ਮੈਂ ਬੜਾ ਸੁਣਿਆ ਜੀ। ਔਰ ਦੋੜੇ ਤੋਂ ਹੀ ਇਬਤਦਾ ਕੀਤੀ। ਔਰ BA ਦੇ ਜਦੋਂ ਮਤਲਬ ਪਹਿਲਾ ਸਾਲ ਆਈ ਨਾ 3rd ਈਅਰ 'ਚ, ਉਦੋਂ ਮੈਂ ਪਹਿਲਾ ਦੋੜਾ ਲਿਖਿਆ। ਸਭ ਤੋਂ ਪਹਿਲਾਂ ਦੋੜਾ ਯਾਦ ਕਿਹੜਾ ਹੋਇਆ ਤੇ ਕਹਿੰਦਾ ਹੋਇਆ? ਦੋੜੇ ਜੀ ਕਾਫੀ ਯਾਦ ਆਣ ਜਦੋਂ ਬਜ਼ਮੇ ਅਦਬ ਹੁੰਦੀ ਆਈ ਨਾ ਜੀ ਸਾਰਿਆਂ ਸ਼ਹਿਰਾਂ ਦੇ। ਔਰ ਰਹਿਮਾਨ ਸਾਹਿਬ ਦਾ ਦੋੜਾ ਮੈਨੂੰ ਸਭ ਤੋਂ ਪਹਿਲਾਂ ਯਾਦ ਔਰ ਪਿਆਰਾ ਵੀ ਲੱਗਦਾ ਹੈ, ਜਿਹਦਾ ਆਖਰੀ ਮਿਸਰਾ ਹੈ ਬਈ फरमाइंदे रहमान साहब बई अफसोस रहमान ते दो पराए गई छां ढल गई और किना ते ये फेवरेट दोड़ा जी। ਰੌਲਾ ਵੀ ਸਾਹਿਬ ਪਿਓ ਹੈ। ਤੁਸੀਂ ਕਿਹੜੇ ਸਾਲ ਸੁਣਿਆ ਪਹਿਲੀ ਵਾਰੀ ਰਹਿਮਾਨ ਸਾਹਿਬ ਦੀ ਜ਼ਬਾਨ ਦੇ ਵਿੱਚੋਂ? मैं जी रहमान साहब मेरे को मुशायरे ते गए जी 2002 ਵਿੱਚ। ਤੁਸੀਂ ਉਸ ਟਾਈਮ ਸੁਣਿਆ? मैं 2002 ਚ ਉਹਨਾਂ ਦੀ ਜ਼ਬਾਨੀ ਸੁਣਿਆ, ਲੇਕਿਨ मैं ਆਪਣੇ ਬਚਪਨ ਤੋਂ ਇਹ ਦੋੜਾ ਰਹਿਮਾਨ ਸਾਹਿਬ ਦਾ ਮੁਸ਼ਾਇਰਿਆਂ ਦੀਆਂ ਕਿਸ਼ਤਾਂ ਹੀ ਸੁਣਿਆ ਔਰ ਯਾਦ ਆ ਮੈਨੂੰ। ਜਿਹੜਾ ਇਹ ਦੋੜਾ ਦਾ ਫਿਕਰਾ ਯਾਦ ਆ ਮੋੜ ਜਿਹੜੇ ਤੁਸੀਂ ਦੋੜੇ ਲਿਖੇ ਮੋੜ ਇਸੇ ਸੱਚੇ ਨੂੰ ਅਗਾਂ ਟੋਰਿਆ। ਬਿਲਕੁਲ ਕੋਸ਼ਿਸ਼ ਕੀਤੀ ਹੈ ਇਸੇ ਆਪਣੇ ਤਲ ਦਾ ਜਿਹੜਾ ਦੋੜਾ ਹੈ ਉਸੇ ਨੂੰ ਲੈ ਕੇ ਚੱਲੇ ਆ। ਕੋਸ਼ਿਸ਼ ਕੀਤੀ ਹੈ ਕਿ ਉਸੇ ਨੂੰ ਨਾਲ ਲੈ ਕੇ ਚੱਲੀਏ ਔਰ ਉਹ ਲਫ਼ਾਜ਼ੀ ਉਹ ਅਦਾਇਗੀ ਕੋਸ਼ਿਸ਼ ਕਰਨੇ ਆ ਅਸੀਂ ਆਪਣੇ ਉਸਤਾਦਾਂ ਦੀ ਰਾਹ ਤੇ ਚੱਲਣ ਦੀ। ਮੋੜ ਤੁਸੀਂ ਜਨਾਬ ਮਰਹੂਮ ਅਨਵਰ ਸਾਹਿਬ ਰਮਾਣਾ ਸਾਹਿਬ ਦੇ ਸ਼ਾਗਿਰਦ ਵੀ ਹੋਏ, ਉਹਦੇ ਕਾਂ ਟੋਰਿਆ ਕਿਵੇਂ ਗਏ? ਦੋੜਾ ਚੰਗਾ ਲੱਗਾ ਤੁਹਾਨੂੰ ਰਹਿਮਾਨ ਸਰਾਈ ਦਾ ਜੀ, ਸ਼ਾਗਿਰਦ ਜਾ ਕੇ ਹੋਇਓ ਅਨਵਰ ਸਾਹਿਬ ਰਮਾਣੇ ਦੇ, ਇਹ ਕੀ ਚੱਕਰ ਹੈ? ਬਿਲਕੁਲ ਜੀ, ਉਦੋਂ ਚਨਿਓਟ ਜੰਗ ਦੀ ਵੰਡ ਕੋਈ ਨਾ, ਜੰਗ ਹੀ ਆ ਜੀ। ਹੁਣ ਵੀ ਜੰਗ ਬਸੇਬ ਜੰਗੋਚੀ ਹੈ ਸਾਡਾ, ਵੰਡਾ ਤਾਂ ਮਜਬੂਰੀ ਬਿਲਕੁਲ। ਔਰ ਰਮਾਣਾ ਸਾਹਿਬ ਜਿਹੜੇ ਹਨ ਇਹ ਤਕਰੀਬਨ ਹਰ ਮੁਸ਼ਾਇਰੇ ਦੇ ਮਹਿਮਾਨ ਏਜ਼ਾਜ਼ ਹੁੰਦੇ ਹਨ। ਉਸ ਵਕਤ ਦੇ ਮੁਸ਼ਾਇਰੇ ਦੀ ਟਾਪ ਲਿਸਟ ਅਰੂਜ ਆ ਜੀ। ਔਰ ਸਾਰਾ ਰਮਾਣਾ ਸਾਹਿਬ ਦੀ ਜਿਹੜੀ ਵਰਡਿੰਗ ਆਈ, ਉਹਨਾਂ ਦੇ ਜਿਹੜਾ ਕਾਫੀਆ ਆਈ, ਉਹਨਾਂ ਦਾ ਜਿਹੜਾ ਰਦੀਫ ਆਈ, ਉਹਨਾਂ ਦੀ ਲਫਾਜ਼ੀ, ਉਹ ਮੈਨੂੰ ਜ਼ਾਤੀ ਤੌਰ ਤੇ ਪਸੰਦ ਆਈ। ਤੇ ਰਮਾਣਾ ਸਾਹਿਬ ਵੈਸੇ ਬਹੁਤ ਸ਼ਫੀਕ ਇਨਸਾਨ ਆ, ਬਹੁਤ ਪਿਆਰ ਕਰਨ ਵਾਲੇ ਹਨ, ਇਸ ਵਾਸਤੇ ਮੈਂ ਰਮਾਣਾ ਸਾਹਿਬ ਦੇ ਸ਼ਾਗਿਰਦ ਹਾਂ। ਕੋਈ ਜਿਹੜਾ ਦੋੜਾ ਉਹਨਾਂ ਦਾ ਚੰਗਾ ਲੱਗਾ ਤਾਂ ਉਸ ਪਾਸੇ ਗਿਆ ਹੈ ਜੀ। ਰਮਾਣਾ ਸਾਹਿਬ ਦਾ ਯਾਦ ਹੈ ਦੋੜਾ? ਬਿਲਕੁਲ ਜੀ, ਰਮਾਣਾ ਸਾਹਿਬ ਦੇ ਦੋੜੇ ਕਾਫੀ ਯਾਦ ਹਨ ਜੀ। ਜੀ, ਜਿਹੜਾ ਚੰਗਾ ਲੱਗਦਾ ਹੈ। ਰਮਾਣਾ ਸਾਹਿਬ ਦਾ ਸ਼ੇਰ ਹੈ ਜੀ ਕਿ एक मिनट में पढ़ा स्टॉप कर लेंगे। उस्ताद मोहतरम महाराज अनवर साहब रमाना साहब का शेर है जी कि ए ठीक है संगत दी चस नहीं रंदी जदा दिस भाई वाल दा अग वैंदा है, वाह। जेड़ी शाख ते गर्ज दी पीग अडीवे पाए लाजमी फर्क दा वग वैंदा है, वाह 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 वाह, क्या ते जेदी याद च कल्लियां रो रो के थक मैं बीमार दा सग वैंदा है, मेरे बूए तू सार नसीब दी गल है, वो बुकली मार के लग वैंदा है। वाह वाह वाह, बड़ी मेहरबानी, शुक्रिया। क्या बात। अनवर साहब दे कितने शागिर्द ने साडे वसेब दे विच? तुसी होगे फिरोज मोहसिन साहब दसदे पैन के मैं भी उन्हां दा पहले मेरे उस्ताद उहे ने, बाद विच नासर तैयब साहब बने। और केड़ा उस जेड़ा शागिर्द गिनती तो नहीं जी, लेकिन रमाना साहब दे शागिर्द अबव सेंचुरी ने। अच्छा, अब्बाब सेंचुरी ने और मुख्तलिफ अजला दे विच ने, जिहदे विच मतलब खानेवाल मियाँ चन्नू काफ़ी दोस्त उन्हां दे शागिर्द ने जिहड़े कि अज भी मेरे नाल मेरी संगत च हैं, मेरी बज़ामे च हैं। कोई दो चार नाम या उहदे विच अमजद नमकाठिया साहब हैं जी, तजम्मल राशिद साहब, ये मियाँ चन्नू दे दोस्त। हसीब हराज साहब बहुत अच्छा दौड़ा लिखते हैं, मियाँ चन्नू तो हैं, वो भी रमाना साहब दे शागिर्द हैं। मिसम साहब हैं अहमदपुर सियाल तो, वो भी मिसम के नाम तो लिखते हैं जी, वो भी रमाना साहब के शागिर्द हैं। उस तो इलावा मैं बजाते खुद तुहाडे सामने बैठा जी रमाना साहब के शागिर्द। अपना फिरोज मोहसिन भाई पहले रमाना साहब के शागिर्द हैं, जिहड़े कि बाद फिर तायब साहब के शागिर्द होए। इस तरह काफ़ी दोस्त हैं जिहड़े रमाना साहब के शागिर्द हैं, और लंबी लिस्ट है जी। अच्छा, इत्थे एक तुसी नाम विच लिया तो मैनूं एक सवाल याद आ गया जी। शायरी विच जी उस्ताद दा की रोल है? बहुत ज़्यादा जी। उस्ताद एक मुर्शिद है, अदबी मुर्शिद है। अगर उन्होंने अदबी मुर्शिद बन के उहदे विच ये भी हो सकता है कि उस्ताद की छड़ी दुआ ही शागिर्द वास्ते काफ़ी है, और उस्ताद की रहनुमाई और इसलाह ये बहुत ज़रूरी है, इंतहाई ज़रूरी है। इस तो बगैर
ਅੱਛਾ ਸ਼ਾਇਰ ਨਹੀਂ ਬਣ ਸਕਦਾ ਬੰਦਾ। ਉਸਤਾਦ ਪਹਿਲੇ ਸਿਖਾਉਂਦਾ ਹੈ ਜੁੱਤੀਆਂ ਕਿਵੇਂ ਚਾਣੀਆਂ। अदब, अदब पहला करीना है, अदब के करीनों में ਇਹਦਾ ਨਾਂ ਹੀ अदब है जी। और अदब ਸਿੱਖਿਆ ਹੀ ਉਸਤਾਦ ਤੋਂ ਜਾਂਦਾ ਜੀ। ਜਿਹੜੇ ਅੱਜ ਕੱਲ ਕੋਈ ਸ਼ਾਇਰ ਬੇਅਦਬੀ ਹੋਏ ਬਦਲ ਉਹਨਾਂ ਦੇ ਬਾਰੇ ਕੀ ਆਖਸੋ। ਬਸ ਜੀ ਅੱਲਾ ਹਦਾਇਤ ਦੇਵੇ ਜੀ ਉਹਨਾਂ ਦੋਸਤਾਂ ਨੂੰ। ਬੇਉਸਤਾਦੇ ਹੀ ਹੋਏ ਬਦਲ, ਜਿਹੜਾ ਉਸਤਾਦ ਹੈ ਉਹ ਕੋਈ ਨਹੀਂ ਹੁੰਦਾ। ਬਿਲਕੁਲ ਜੀ, ਅੱਲਾ ਤਾਲਾ ਹੀ ਉਹਨਾਂ ਨੂੰ ਹਦਾਇਤ ਦੇ ਸਕਦਾ ਹੈ। ਅਸੀਂ ਰਿਕੁਐਸਟ ਹੀ ਕਰ, ਕਿਉਂਕਿ ਅਸਾਂ ਅਦਬ ਵੇਖਿਆ ਤੇ ਅਸਾਂ ਆਪਣੇ ਉਸਤਾਦਾਂ ਨੂੰ ਵੇਖਿਆ, ਉਹ ਆਪਣੇ ਉਸਤਾਦਾਂ ਦਾ ਬਹੁਤ ਜ਼ਿਆਦਾ ਅਦਬ ਕਰਦੇ ਆਣ ਔਰ ਉਹਨਾਂ ਨੂੰ ਵਿਖੀਂਦਾ ਹੀ, ਤਾਂ ਫਿਰ ਸਾਨੂੰ ਵੀ ਉਹ ਚੀਜ਼ ਅਨਵਰ ਮਿਲੇਗੀ। ਸੈਰ ਸਾਹਿਬ ਦਾ ਉਸਤਾਦ ਕੌਣ ਹੈ। ਜ਼ਾਹਿਦ ਹੁਸੈਨ ਬਾਕੀ ਸਾਹਿਬ। ਜ਼ਾਹਿਦ ਬਾਕੀ ਸਾਹਿਬ ਬੜੇ ਅੱਛੇ ਸ਼ਾਇਰ ਮਾਸ਼ਾਅੱਲਾ। ਸਿੱਖਿਆ ਦੋੜਾ ਜੀ, ਅਨਵਰ ਸੈਰ ਸਾਹਿਬ ਤੋਂ ਦੋੜਾ ਹੀ ਤੁਸੀਂ ਸਿੱਖਿਆ। ਦੋੜਾ ਸਿੱਖਿਆ ਕਿਤਾਬ ਗਜ਼ਲਾਂ ਦੀ ਆਈ, ਬੇਸ਼ੱਕ ਜੀ। ਵਜ੍ਹਾ ਕੀ ਆਈ, ਮਤਲਬ ਇਹ ਦੋੜਾ ਕਿਉਂ ਪਿੱਛੇ ਰਹਿ ਗਿਆ ਤੇ ਗਜ਼ਲ ਅੱਗੇ ਕਿਵੇਂ ਆਈ। ਬਿਲਕੁਲ ਇਬਤਦਾ ਮੇਰੀ ਜੀ ਦੋੜੇ ਦੀ ਹੈ। ਜਦੋਂ ਮੈਂ ਮੈਟ੍ਰਿਕ ਗਿਆ ਨਾ ਜੀ, ਮੈਟ੍ਰਿਕ ਵਿੱਚ ਮੈਂ ਚਲਾ ਗਿਆ ਫੈਸਲਾਬਾਦ ਜੀ। FA BA ਮੇਰੀ ਸਾਰੀ ਜਿਹੜੀ ਹਾਇਰ ਐਜੂਕੇਸ਼ਨ ਹੈ ਉਹ ਫੈਸਲਾਬਾਦ ਦੀ ਹੈ। ਮੇਰੀ ਰਿਹਾਇਸ਼ ਫੈਸਲਾਬਾਦ ਦੀ ਆਈ, ਹਸਟਲ ਦੀ ਰਿਹਾਇਸ਼ ਆਈ, ਐਗਰੀਕਲਚਰ ਯੂਨੀਵਰਸਿਟੀ ਇਸਲਾਮੀਆ ਕਾਲਜ। ਅਦਬੀ ਸੰਗਤਾਂ ਤਬਦੀਲ ਹੋਈਆਂ ਤਾਂ ਉੱਥੇ ਗਜ਼ਲ ਵਾਲੇ ਦੋਸਤ ਮਿਲ ਗਏ ਮੈਨੂੰ ਜੀ। ਕਿਉਂਕਿ ਮੇਰਾ 8 ਤੋਂ 10 ਸਾਲ ਦਾ ਜਿਹੜਾ ਸਟੱਡੀ ਪੀਰੀਅਡ ਆਈ ਇਹ ਮੇਰਾ ਰਿਹਾ ਫੈਸਲਾਬਾਦ। ਔਰ ਫੈਸਲਾਬਾਦ ਵਿੱਚ ਮੈਂ ਆਤਿਫ ਸਾਹਿਬ ਨੂੰ ਸੁਣਿਆ, ਆਤਿਫ ਸਾਹਿਬ ਨੂੰ, ਮਹਬੂਬ ਸਰਮਦ ਸਾਹਿਬ ਨੂੰ, ਇਸ ਤਰ੍ਹਾਂ ਦੇ ਦੋਸਤ। ਪ੍ਰੋਫੈਸਰ ਡਾਕਟਰ ਅਯੂਬ ਸਾਹਿਬ ਮੇਰੇ ਮਤਲਬ ਉਸਤਾਦ ਵੀ ਹਨ, ਔਰ ਉਹਨਾਂ ਦੇ ਰਿਸਾਲਿਆਂ 'ਚ ਅਸਾਂ ਲਿਖਿਆ ਉਹਨਾਂ ਦੀ ਗਾਈਡੈਂਸ ਲਈ। ਤਾਂ ਫੈਸਲਾਬਾਦ ਚੂँकि ਗਜ਼ਲ ਦਾ ਟ੍ਰੈਂਡ ਜ਼ਿਆਦਾ ਹੀ, ਇਸ ਵਾਸਤੇ ਮੈਂ ਗਜ਼ਲ ਆਇਆ ਔਰ ਗਜ਼ਲ ਵੀ ਲਿਖੀ। ਔਰ ਗਜ਼ਲ ਦਾ ਮਟੀਰੀਅਲ ਮੇਰਾ ਪੂਰਾ ਹੀ ਇਨਸ਼ਾਅੱਲਾ। ਔਰ ਕਿਤਾਬ ਗਜ਼ਲ ਦੀ ਜਿਹੜੀ ਹੈ ਉਹ ਪਹਿਲੀ ਆ ਗਈ। ਪ੍ਰੋਫੈਸਰ ਡਾਕਟਰ ਅਯੂਬ ਸਾਹਿਬ ਔਰ ਪ੍ਰੋਫੈਸਰ ਡਾਕਟਰ ਇਸ਼ਫਾਕ ਮਾਨ ਸਾਹਿਬ ਹਨ ਜੀ, ਜ਼ਰਈ ਯੂਨੀਵਰਸਿਟੀ, ਉਹ ਵੀ ਗਜ਼ਲ ਗੋ ਸ਼ਾਇਰ ਹਨ ਜੀ, ਉਹਨਾਂ ਦੀ ਕਿਤਾਬ ਵੀ ਆਈ। ਇਸ ਵਾਸਤੇ ਮੇਰੀ ਗਜ਼ਲ ਦੀ ਕਿਤਾਬ ਪਹਿਲੇ ਆ ਗਈ ਔਰ ਇਨਸ਼ਾਅੱਲਾ ਤੁਹਾਡੀ ਦੁਆ ਨਾਲ ਦੋੜੇ ਦੀ ਕਿਤਾਬ ਵੀ ਜ਼ਰੂਰ ਆ ਉਡੀਕ ਰਾਸੀ ਇਨਸ਼ਾਅੱਲਾ ਜੀ। ਮੇਰੇ ਸਮੈਦ ਮੇਰੇ ਸੁਣਨ ਵਾਲਿਆਂ ਨੂੰ ਦੋੜੇ ਦੀ ਕਿਤਾਬ ਦੀ ਇਨਸ਼ਾਅੱਲਾ ਜੀ, ਜਲਦੀ ਉਸੀ। ਬਿਲਕੁਲ ਪਹਿਲਾ ਦੋੜਾ ਜਿਹੜਾ ਤੁਸੀਂ ਲਿਖਿਆ ਜ਼ਰੂਰ ਜੀ, ਉਹ ਸੁਣਾਓ। ਬੇਸ਼ੱਕ ਜੀ, ਜਿਹੜਾ ਮੇਰਾ ਪਹਿਲਾ ਦੋੜਾ ਜੀ, ਮੈਂ ਉਹ ਅਰਜ਼ ਕਰਸਾਂ ਜਿਹੜਾ ਕਿ ਅੱਜ ਤੱਕ ਕਿਸੇ ਫਰਮਾਇਸ਼ ਨਹੀਂ ਕੀਤੀ ਜੀ ਤੁਹਾਥੋਂ ਮਿਲਾ ਤੇ ਦੋੜੇ ਦੇ। ਦੋੜਾ ਮਰ ਸਾਹਿਬ ਕਿ ਇਹ ਮੈਂ ਆਪਣੇ ਮੁਰਸ਼ਿਦ ਨੂੰ ਮੱਦੇ ਨਜ਼ਰ ਰੱਖਿਆ ਦੋੜਾ ਲਿਖਿਆ ਜੀ ਕਿ ਅਸੀਂ ਨੌਕਰ ਆਂ ਤੇਰੀਆਂ ਨਸਲਾਂ ਦੇ, ਭਾਵੇਂ ਵਤਨ ਤੇ ਰਾਜ ਪੈ ਕਰੀਏ। ਵਾਹ। ਤੇਰੇ ਮੰਗਤੇ ਨਾ ਸਦੀ ਵੀਏ ਪਏ, ਭਾਵੇਂ ਦੇਸ ਮੌਤਾਜ ਪੈ ਕਰੀਏ। ਵਾਹ 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 ਵਾਹ। ਤੇ ਚੁੰਮ ਚਾ ਕੇ ਤੇਰੀਆਂ ਜੁੱਤੀਆਂ ਦੇ, ਅਸੀਂ ਸਿਰ ਤੇ ਤਾਜ ਪੈ ਕਰੀਏ। ਰਹਿ ਸਾਹਮਣੇ ਮੁਰਸ਼ਿਦ ਅੱਖੀਆਂ ਦੇ, ਅਸੀਂ ਨਿਤ ਮੇਰਾਜ ਪੈ ਕਰੀਏ। ਵਾਹ ਵਾਹ। ਤੇ ਜੀ ਮੇਰਾ ਪਹਿਲਾ। ਅੱਛਾ, ਪਹਿਲਾ ਦੋੜਾ ਇਹ ਇਸੇ ਸ਼ਕਲ ਵਿੱਚ ਲਿਖ ਕੇ ਲੈ ਗਿਆ ਹੈ ਜਾਂ ਉਸਤਾਦਾਂ ਵੇਚ ਮੁੜ ਉਹ ਕੀਤੀ ਕੋਈ। ਇਹ ਮੁਰਸ਼ਿਦ ਦੀ ਦੁਆ ਨਾਲ ਇਹ ਦੋੜਾ ਜੀ ਮੈਂ ਇਸੇ ਤਰ੍ਹਾਂ ਹੀ ਲਿਖਿਆ ਹੀ ਔਰ ਇਸੇ ਤਰ੍ਹਾਂ ਮੈਂ ਸੁਣਾਇਆ ਤੇ ਰਮਾਣਾ ਸਾਹਿਬ ਮੈਨੂੰ ਗੱਲ ਨਾਲ ਲਾਇਆ ਔਰ ਦੁਆ ਦਿੱਤੀ ਔਰ ਉਹਨਾਂ ਆਖਿਆ ਕਿ ਅਨਸ ਇਸ ਸ਼ਾਇਰੀ ਨੂੰ ਜਾਂ ਇਸ ਦੋੜੇ ਨੂੰ ਇਸਲਾਹ ਦੀ ਜ਼ਰੂਰਤ ਕੋਈ ਨਹੀਂ ਔਰ ਮੇਰੀ ਦੁਆ ਹੈ ਤੈਨੂੰ। ਔਰ ਬਾਅਦ ਜਿਹੜੇ ਮਤਲਬ ਦੋੜੇ ਲਿਖੇ ਨਾ ਇਹ ਉਹਨਾਂ ਆਖਿਆ ਵੀ ਮੁਰਸ਼ਿਦ ਦਾ ਦੋੜਾ ਔਰ ਐਵੇਂ ਹੀ ਰੱਖਣਾ ਹੈ ਇਹਦੇ ਵਿੱਚ, ਕਿਉਂਕਿ ਉਹ ਵੀ ਉਹ ਸਾਡੇ ਮੁਰਸ਼ਿਦ ਪਾਕ ਦੀ ਤਾਜ਼ੀਮ ਬਹੁਤ ਕਰਦੇ ਹਨ। ਉਹਨਾਂ ਆਖਿਆ ਕਿ ਇਹਦੇ ਵਿੱਚ ਕੋਈ ਜ਼ਰੂਰਤ। ਮੁਰਸ਼ਿਦ ਦਾ ਕੀ ਨਾਮ ਹੈ ਜੀ? हज़रत पीर सैयद महबूबुल हसन शाही वाड़ा दीपालपुर तो जी है। अकीदतन उन्हां वास्ते मैं शेर लिखा। कोई रोमानवियत दी फेस भी इंसान ते हुंदी है, वो भी सुना दियो। बिल्कुल जी, रोमानियत का भी एक शेर है, वो भी सुनाइने जी कि नवी संगत दे सुनिया है अलफ उठाए नहीं, ओनू अजकल वेख के जीना है। वाह। नाले सुनिया है गैर दी महफिल विच ओदे जाम जुठा के पीना है। वाह। परां सट गत तांग शरीकां दी, वदा जा जा सज्जण पुणीना है। तू आदियां है नस दी जी जी दा, उदे सुनिया है नित झिड़कीना है। वाह 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 वाह, क्या बात। बड़ी मेहरबानी। मौजूदा जेड़े साडे कोल शायर दौड़े दे हैं, केड़ा शायर ज्यादा पसंद है ते क्यों? मौजूदा जेड़े हाजिर दौर दे शायर जिंदा हैं ना जी, उन्हां च मार अल्ताफ बरवाना साहब मेरे फेवरेट शायर हैं। क्यों मुल्क बरवाने दे पिछे पे होया की गल? मार साहब दा दोड़ा जेड़ा है ना वो हर म्यार ते पूरा उतरदा। मार साहब दी शायरी खुददार दी शायरी है, वो खुददारी दसेंदी है। अच्छा, एक होर सवाल एक होर पासे आ जांदे हैं जी। मार अल्ताफ दा
दौड़ च मकाम की है या मार अल्ताफ ने दौड़ च की तब्दीली लाई आंदी है? दौड़ा पिछू टुरदा पिया साडे कोल बाबा राज साईं, जी यासीन, इस तरतीब नाल जी रियाज, जी गुलाम हैदर ताज, ताज, अबरार बरोम, हयात भट्टी, जी हाँ, नासिर ताइब साहब, नासिर अली तैयब साहब, रहमान साहब, जी हाँ, गुलाम मोहम्मद दर जी हाँ, साहब, रहमान सहराई साहब, जी हाँ, आबिद तमीमी साहब, ये ਜਿਹੜੇ ਪਿੱਛੇ ਮੈਂ ਨਾਂ ਲੈਣ ਇਹ ਤਾਂ ਅਲਤਾਫ ਦੇ ਹਮ ਅਸਰ ਨੇ ਨਾ। आम असर, ਨਾਸਿਰ ਤਾਇਬ ਸਾਹਿਬ ਹੋਵੇਂ, ਰਹਿਮਾਨ ਸਾਹਿਬ ਹੋਵੇਂ, ਆबिद जी ਸਾਹਿਬ हाँ। ਹੋਵੇਂ ਜਾਂ ਗੁਲਾਮ ਮੁਹੰਮਦ ਦਰ ਸਾਹਿਬ ਹੋਵੇਂ, ਇਹਨਾਂ ਦਾ ਦੌੜਾ ਮੌਜੂਦ ਹੈ। ਤੁਸੀਂ ਕੀ ਸਮਝਦੇ ਹੋ ਕਿ ਉਸ ਦੌੜੇ ਦੇ ਵਿੱਚ ਅਲਤਾਫ ਦਾ ਕੀ ਰੋਲ ਹੈ, ਕੀ ਤਬਦੀਲੀ ਲੈ ਕੇ ਆਇਆ ਹੋ? ਮਰ ਸਾਹਿਬ ਦੇ ਜਿਹੜੇ ਦੌੜੇ ਨੇ ਨਾ ਜੀ, ਇਹਨਾਂ ਦੇ ਵਿੱਚ ਇੱਕ ਤਾਂ ਜਿਹੜਾ ਕਿ ਅੱਲਾਹ ਤਾਲਾ ਨੇ ਅਤਾ ਕੀਤਾ ਹੈ ਉਹਨਾਂ ਨੂੰ ਇੱਕ ਖਾਸ ਉਹਨਾਂ ਦੀ ਆਵਾਜ਼ ਦਾ ਜ਼ੀਰੋ ਬਮ, ਉਸ ਤੋਂ ਇਲਾਵਾ ਅਦਾਇਗੀ, ਔਰ ਜਿਹੜਾ ਮਾਰ ਸਾਹਿਬ ਦੀ ਦੌੜੇ ਦੀ ਰੂਹ ਹੈ ਨਾ ਜੀ, ਉਹ ਇਹ ਕਿ ਬੱਚੇ ਤੋਂ ਲੱਗ ਕੇ 70 ਸਾਲ ਦੇ ਜਾਂ 80 ਸਾਲ ਦੇ ਬਾਬੇ ਵੀ ਮੈਂ ਮਾਰ ਅਲਤਾਫ ਦੇ ਦੌੜੇ ਪੜ੍ਹਦੇ ਵੇਖਣ, ਸ਼ੈਦਾਈ ਵੇਖਣ, ਉਹਦੇ ਵਿੱਚ ਬਹਾਦਰੀ, ਖੁਦਦਾਰੀ, ਗੈਰਤ, ਰੁਮਾਨਵੀਅਤ, हसासियत, जज्बातियत, ये सारे पहलू ने। ਮੌਸੀਕੀਅਤ, मौसीकी भी बेशक ਉਹਦੇ ਵਿੱਚ मौसीकी भी और शायरी बेमिसाल है। ਨਵੀਂ ਨਸਲ ਜੋ ਉਸ ਤੋਂ ਜੀ। ਬਾਅਦ ਆ ਗਈ ਤੁਹਾਡੀ ਜਨਰੇਸ਼ਨ, ਜੀ ਉਸ ਤੋਂ ਬਾਅਦ ਥੱਲੇ ਵਾਲੀ ਜਨਰੇਸ਼ਨ ਆ ਗਈ, ਜਿੱਥੇ ਹੁਣ ਅੱਜ ਕੱਲ੍ਹ ਚਲੋ ਅਮਾਰ ਖਾਲਿਦ, ਇਸ ਉਮਰ ਦੇ ਬੱਚੇ ਸਾਡੇ, ਜੀ ਉਹਨਾਂ ਚੋਂ ਕਿਹੜਾ ਬੱਚਾ ਸਮਝਦੇ ਹੋ ਜਿਹੜਾ ਬਿਹਤਰ ਲਿਖਦਾ ਪਿਆ ਦੌੜਾ? ਬਹੁਤ ਖੁਸ਼ੀ ਹੁੰਦੀ ਹੈ ਜੀ ਦੋਸਤਾਂ ਦੇ ਦੌੜੇ ਸੁਣ ਕੇ। ਇੰਜ ਤੁਸੀਂ ਦੋ ਮੈਨੂੰ ਚਾਰ ਨਾਮ ਇਮਤਿਹਾਨ 'ਚ ਪਾ ਦਿੱਤਾ ਹੈ। ਦੋ ਚਾਰ ਸਾਰੇ ਨਾਮ ਹੈ। ਦੋਸਤ ਦੌੜੇ ਦੇ ਅੱਛੇ ਲਿਖਾਰੀ ਹਨ ਜੀ, लेकिन मैं नदीम कलियार साहब अच्छा दौड़ा लिखते हैं, फिरोज़ मोहसिन भाई अच्छा लिखते हैं, हाफिज़ आबिद अज़हर अच्छा लिखते हैं, वसीम जोया साहब, राणा अंसर अजमल साहब, ਜਿਹੜੇ ਮੇਰੇ ਮਤਲਬ ਨਿਸ਼ਸਤ ਜਿਨ੍ਹਾਂ ਨਾਲ ਹੈ ਉਹਨਾਂ ਮੈਂ ਬੱਚਿਆਂ ਦੀ ਸਾਰੇ ਅੱਛਾ ਦੌੜਾ ਲਿਖਦੇ ਨੇ ਜੀ। ਇਹ ਮੇਰੇ ਆਮਾ ਸਰ ਹੋ ਗਏ ਬੱਚੇ ਕੋਲ ਦੋ ਕਿਤਾਬਾਂ ਲਿਖੀ ਜੀ ਬੈਠੇ। ਹਾਂ, ਬਿਲਕੁਲ ਬਿਲਕੁਲ। ਮੈਂ ਉਸ ਤੋਂ ਥੱਲੇ ਵਧਾਂ, ਉਸ ਤੋਂ ਥੱਲੇ ਜਿਹੜੇ ਕੋ ਤੁਹਾਡੇ ਸ਼ਾਗਿਰਦਾਨ ਹੈ, ਸ਼ਾਗਿਰਦਾਨ ਉਸ ਕੈਟੇਗਰੀ ਦੇ ਬੱਚੇ ਦੀ ਮੈਂ ਗੱਲ ਕਰਦਾ ਪਿਆ। ਜੀ ਹਾਂ, ਮੁਸ਼ਕਿਲ ਹੈ, ਬੱਚੇ ਜਿਹੜੇ ਹਨ ਨਾ ਜੀ, ਉਹਨਾਂ ਦਾ ਹੌਸਲਾ ਘਟ ਜਾਂਦਾ ਹੈ। ਤੁਸੀਂ ਇਹ ਸਵਾਲ ਪਾਸ ਕਰ ਦਿਓ। ਆਪਣੇ ਪਸੰਦੀਦਾ ਇੱਕ ਆਪਣੀ ਗਜ਼ਲ ਜ਼ਰੂਰ ਜੀ। ਬਿਸਮਿल्लाह ਮਾਰ ਸਾਹਿਬ, ਚੂੰਕਿ ਤੁਸੀਂ ਫਰਮਾਇਆ ਵੀ ਸਾਡਾ ਦੌੜੇ ਦਾ ਤਾਲ ਹੋਇਆ, ਤੇ ਗਜ਼ਲ ਵਿੱਚ ਵੀ ਸਾਡੇ ਦੌੜੇ ਦਾ ਰੰਗ ਜਿਹੜਾ ਹੈ ਨਾ ਜੀ, ਉਹ ਹੁੰਦਾ ਹੈ। ਗਜ਼ਲ ਅਰਜ਼ ਹੈ ਕਿ ਸੋਝੜਾ ਨਾਲ ਰਲਾ ਕੇ ਟੁਰਿਆ, ਸੋਝੜਾ ਨਾਲ ਰਲਾ ਕੇ ਟੁਰਿਆ, ਹਨੇਰਾ ਆਪ ਮੁਕਾ ਕੇ ਟੁਰਿਆ, ਵਾਹ, ਬਰਫਾਂ ਵਾਂਗ ਮੁਕੱਦਰ ਹਮੂ, ਧੁੱਪਾਂ ਸਿਰ ਤੇ ਚਾਹ ਕੇ ਟੁਰਿਆ, ਵਾਹ ਵਾਹ ਵਾਹ, ਬਰਫਾਂ ਵਾਂਗ ਮੁਕੱਦਰ ਹਮੂ, ਧੁੱਪਾਂ ਸਿਰ ਤੇ ਚਾਹ ਕੇ ਟੁਰਿਆ, ਵਾਹ, ਬੁੱਲੇ ਸ਼ਾਹ ਨੂੰ ਮਿਲਣਾ ਹਾਈ, ਹਾਂ, ਬੁੱਲੇ ਸ਼ਾਹ ਨੂੰ ਮਿਲਣਾ ਹਾਈ, ਪੈਰੀਂ ਘੁੰਗਰੂ ਪਾ ਕੇ ਟੁਰਿਆ, ਵਾਹ, ਪੈਰੀਂ ਘੁੰਗਰੂ ਪਾ ਕੇ ਟੁਰਿਆ, ਲੱਗੇ ਹਨ ਜਿਹੜੇ ਸੀਨੇ ਜਲਣ, ਲੱਗਣ ਜਿਹੜੇ ਸੀਨੇ ਜਲਣ, ਸਭੇ ਤੀਰ ਅਜ਼ਮਾ ਕੇ ਟੁਰਿਆ, ਵਾਹ ਵਾਹ ਵਾਹ, ਸਿਤਾਰੇ ਨਾਲ ਜੁ ਰਲਿਆ ਏ, ਸਿਤਾਰੇ ਨਾਲ ਜੁ ਰਲਿਆ ਏ, ਅਨਸ ਹਕੀਕ ਮੜਾ ਕੇ ਟੁਰਿਆ, ਵਾਹ, ਅਨਸ ਹਕੀਕ ਮੜਾ ਕੇ ਟੁਰਿਆ। ਵਾਹ ਵਾਹ। ਇਹ ਆਈ ਜੀ ਗਜ਼ਲ। ਗਜ਼ਲ ਦੇ ਵਿੱਚੋਂ ਤੁਹਾਨੂੰ ਪੰਜਾਬ ਚੋਂ ਕਿਹੜਾ ਸ਼ਾਇਰ ਪਸੰਦ ਹੈ? ਜਮਲ ਕਲੀਮ ਸਾਹਿਬ ਜੀ। ਵੈਸੇ ਅਸਾਂ ਨਿਸਾਬ ਵਿੱਚ ਜੀ ਰਊਫ ਕਾਸ਼ਰ ਸਾਹਿਬ ਪੜ੍ਹੇ, ਸ਼ਰੀਫ ਪੁੰਜਾਈ ਸਾਹਿਬ, लेकिन तजम्मल कलीम साहब ਦੀ ਗਜ਼ਲ ਜਾਂ ਰਾਏ ਨਾਸਿਰ ਸਾਹਿਬ ਦੀ ਗਜ਼ਲ ਜਿਹੜੀ ਹੈ। ਤਜਮਲ ਕਲੀਮ ਦਾ ਕੀ ਰੋਲ ਹੈ ਪੰਜਾਬੀ ਗਜ਼ਲ ਤੁਸੀਂ ਜਿਹੜੇ ਸਮਝਦੇ ਹੋ? ਛੋਟੀ ਬਹਿਰ ਦੀ ਗਜ਼ਲ ਮੌਸੀਕੀ ਦੇ ਹਵਾਲੇ ਨਾਲ ਵੀ ਤੇ ਉਂਝ ਪੜ੍ਹਨ ਦੇ ਹਵਾਲੇ ਨਾਲ ਵੀ ਬਹੁਤ ਪਸੰਦ ਕੀਤੀ ਜਾਂਦੀ ਹੈ। ਆਮ ਫਹਿਮੀ ਹੈ। ਮਜ਼ਮੂਨ ਦੇ ਹਵਾਲੇ ਨਾਲ ਵੀ, ਮਜ਼ਮੂਨ ਦੇ ਹਵਾਲੇ ਜਿਹੜੇ ਸਾਡੇ ਕੋਲ ਨਵੇਂ ਲਿਖਣ ਉਹਨਾਂ ਨੂੰ ਕੋਈ ਹਿਦਾਇਤ ਦੇਣਾ ਚਾਹੋ, ਮਤ ਦੇਣਾ ਚਾਹੋ, ਕੀ ਆਖੋ ਉਹਨਾਂ ਦੇ ਬਾਰੇ? ਇੱਕ ਤਾਂ ਸਭ ਤੋਂ ਪਹਿਲੇ ਖਿਆਲ ਜਿਹੜਾ ਹੈ ਜਾਂ ਮਤਲਬ ਲਫ਼ਾਜ਼ੀ ਹੈ ਨਾ, ਉਹਦੀ ਕਾਪੀ ਕਰਨ ਤੋਂ ਬਚਣਾ ਚਾਹੀਦਾ। ਆਪਣਾ ਅੱਜ ਕੱਲ੍ਹ ਜ਼ਿਆਦਾ ਇਸ ਤਰ੍ਹਾਂ ਦੇ ਮਸਾਇਲ ਬਣ ਰਹੇ ਹਨ ਕਿ ਬੱਚੇ ਜਿਹੜੇ ਲਿਖਦੇ ਨਾ, ਉਹਨਾਂ ਦੇ ਉਹ ਖਿਆਲ ਜਾਂ ਉਹ ਰਲੇ ਹੁੰਦੇ ਨੇ ਕਾਫੀ, ਤੇ ਉਹ ਰੌਲਾ ਬਣ ਜਾਂਦਾ ਜੀ ਇਹ ਤਾਂ ਫਲਾਣੇ ਦਾ ਸ਼ੇਰ ਆ, ਫਲਾਣੇ ਦਾ ਸ਼ੇਰ ਆ।
कोशिश करें कि खुद तखयल और लफाजी जड़ी है ना वो अपना लिखें, इहो अक्सा है ਅੱਛਾ ਤੁਸਾਂ ਜਦੋਂ ਅਨਵਰ ਸਾਹਿਬ ਰਮਾਣਾ ਸਾਹਿਬ ਫੌਤ ਹੋ ਗਏ जी। ਉਸ ਤੋਂ ਬਾਅਦ ਕਿਸੇ ਹੋਰ ਕੋਲੋਂ ਇਸਲਾਹ ਲੈਣਾ ਮੁਨਾਸਿਬ ਸਮਝਿਆ ਜਾਂ ਉਸ ਤੋਂ ਬਾਅਦ ਤੁਸੀਂ ਫਿਰ ਇਸ ਆਪ ਕਾਬਿਲ ਹੋ ਗਏ ਕਿ ਹੁਣ ਮੈਨੂੰ ਕੋਈ ਖਾਸ ਜ਼ਰੂਰਤ ਨਹੀਂ ਹੈ? नहीं जी, इसलाह की ज़रूरत इंसान को कबर तक रही है जी, और सीखना चाहिए है। सीखने मुख्तलिफ रमाणा साहब की वफात तो बाद नासिर तायब साहब जड़े उन्हें जिथे किदाई उन्होंने सुकम महसूस होंदा ही ना जी, वो खुद ही मैनू मतलब ना वो मिसरा वो कर देंगे आन के आना इस तरह नहीं इस तरह मुशायरियां ते अक्सर बैठे उंज उन्होंने दी दुआ नाल रमाणा साहब दी नाल नासिर तायब साहब दी नाल शुक्र है अल्लाह दा कि मैनू ऐसी ਅੱਛਾ खास ਇੱਕ ਹੋਰ ਚੀਜ਼ ਜਿਹੜੇ ਅਨਵਰ ਸਾਹਿਬ ਰਮਾਣਾ ਦੇ ਸ਼ਾਗਿਰਦ ਹਨ ਜੀ, ਉਹਨਾਂ ਤਕਰੀਬਨ ਕਾਫੀ ਲੋਕਾਂ ਨੂੰ ਕਾਫੀ ਉਹਨਾਂ ਦੇ ਸ਼ਾਗਿਰਦਾਂ ਨੂੰ ਨਾ ਸਿਰਫ ਤਾਇਬ ਸਾਹਿਬ ਨੇ ਹੀ ਗਲੇ ਲਾਇਆ ਹੈ, ਜਾਂ ਸ਼ਾਗਿਰਦਾਂ ਦਾ ਝੁਕਾਓ ਉਸ ਪਾਸੇ ਆ ਜਾਂ ਉਹਨਾਂ ਦੇ ਤੁਹਾਡੇ ਉਸਤਾਦਾਂ ਨਾਲ ਉਹਨਾਂ ਨੂੰ ਮੁਹੱਬਤ ਆ ਜਾਂ ਕੀ ਚੱਕਰ ਕੀ ਹੈ? ਜੀ ਜਿਹੜਿਆਂ ਦੀ ਅਪਰੋਚ ਤਾਇਬ ਸਾਹਿਬ ਤੱਕ ਆਈ ਨਾ ਉਹਨਾਂ ਨੂੰ ਤਾਇਬ ਸਾਹਿਬ ਬੜਾ ਮਤਲਬ ਸਾਰਾ ਦਿੱਤਾ ਹੈ ਔਰ ਉਹਨਾਂ ਦੀ ਇਸਲਾਹ ਵੀ ਕੀਤੀ ਹੈ। ਔਰ ਮੈਂ ਆਕਿਬ ਸਤਿਆਨਵੀ ਸਾਹਿਬ ਦਾ ਵੀ ਨਾਂ ਲੈ ਸਕਾਂ ਕਿ ਆਕਿਬ ਸਤਿਆਨਵੀ ਸਾਹਿਬ ਵੀ ਰਮਾਣਾ ਸਾਹਿਬ ਦੇ ਜਿਤਨੇ ਸ਼ਾਗਿਰਦ ਅਸੀਂ ਆਏ ਨਾ ਉਹਨਾਂ ਐਵੇਂ ਸਮਝਣ ਕਿ ਚਾਚਾ ਉਸਤਾਦ ਹਨ ਸਾਡੇ। ਔਰ ਅੰਜਮ ਜਟਿਆਣਾ ਸਾਹਿਬ ਉਹਨਾਂ ਨੇ ਆਸਰਾ ਦਿੱਤਾ, ਉਹਨਾਂ ਆਸਰਾ ਦਿੱਤਾ। ਅੰਜਮ ਜਟਿਆਣਾ ਸਾਹਿਬ, ਆਕਿਬ ਸਤਿਆਨਵੀ ਸਾਹਿਬ ਔਰ ਨਾਸਿਰ ਤਾਇਬ ਸਾਹਿਬ, ਇਹ ਰਮਾਣਾ ਸਾਹਿਬ ਦੇ ਜਿਤਨੇ ਸ਼ਾਗਿਰਦ ਅਸੀਂ ਆਏ ਸਾਰਿਆਂ ਵਾਸਤੇ ਉਸ ਉਸਤਾਦ ਦੀ ਤਰ੍ਹਾਂ ਹੀ ਸ਼ਫੀਕ ਨੇ। ਅਗਲੀ ਕਿਤਾਬ ਦੋੜਿਆਂ ਦੀ ਕਦੋਂ ਤੱਕ ਉਮੀਦ ਰੱਖੀਏ? इंशाल्लाह 2027 आ जाएगी, 2027 ਦੇ ਪਹਿਲੇ ਮਹੀਨੇ ਚ। ਅੱਛਾ ਇੱਕ ਹੋਰ ਚੀਜ਼ ਸਵਾਲ ਹੈ, ਤੁਸੀਂ ਫੈਸਲਾਬਾਦ ਰਹੇ ਹੋ, ਜੰਗੋਚੀ ਵਸੇਬ ਦੇ ਬੰਦੇ ਹੋ, ਫੈਸਲਾਬਾਦ ਜਾ ਕੇ ਰਹੇ ਹੋ, ਸ਼ਹਿਰੀ ਦੇ ਮਿਜ਼ਾਜ ਵਿੱਚ ਕੀ ਫਰਕ ਹੈ ਸਾਡੇ ਇਸ ਤੁਹਾਡੇ ਜੰਗੋਚੀ ਵਸੇਬ ਦਾ ਤੇ ਫੈਸਲਾਬਾਦ ਸਿਟੀ ਦਾ? ਫੈਸਲਾਬਾਦ ਦੀ ਸ਼ਹਿਰੀ ਔਰ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਜਿਹੜੇ ਸਾਡੀ ਜੰਗੋਚੀ ਸ਼ਾਇਰੀ ਹੈ ਨਾ ਜੀ, ਇਹਦੇ ਵਿੱਚ ਜਿਹੜੇ ਬਹਾਦਰੀ ਦੇ ਕਿੱਸੇ ਬਿਆਨ ਕੀਤੇ ਜਾਂਦੇ ਨੇ ਜਾਂ ਉਹ ਕੋਟ ਕੀਤੀਆਂ ਜਾਂਦੀਆਂ ਨਾ ਚੀਜ਼ਾਂ, ਉਹ ਫੈਸਲਾਬਾਦ ਨਹੀਂ ਕੀਤੀਆਂ ਜਾਂਦੀਆਂ। ਫੈਸਲਾਬਾਦ ਰੋਮਾਨੀਅਤ ਉਹਨਾਂ ਦੀ ਉਹ ਜ਼ਰੂਰਤ ਨਹੀਂ, ਮੈਨੀਅਤ ਉਹ ਉਹਨਾਂ ਦੀ ਜ਼ਰੂਰਤ ਨਹੀਂ ਔਰ ਉਹਨਾਂ ਦੀ ਤਾਰੀਖ ਨਹੀਂ, ਹਿਸਟਰੀ ਨਹੀਂ ਜੰਗ। ਕਿਉਂਕਿ ਫੈਸਲਾਬਾਦ ਇੱਕ ਨਵਾਂ ਜ਼ਿਲ੍ਹਾ ਹੈ, ਤੁਹਾਨੂੰ ਪਤਾ ਹੈ ਫੈਸਲਾਬਾਦ ਦੀ ਤਾਰੀਖ ਇਤਨੀ ਜਿਤਨੀ ਜੰਗ ਔਰ ਚਨਿਓਟ ਦੀ ਤਾਰੀਖ। ਬੇਹੰਗਮ ਰਸ਼ ਹੈ, ਬੇਹੰਗਮ ਰਸ਼ ਹੈ ਔਰ ਬਾਤ ਦੇ ਲੋਕ ਨੇ ਜੀ ਮੁਖਤਲਿਫ ਜ਼ਿਲ੍ਹਿਆਂ ਤੋਂ। ਹਾਂ, ਔਰ ਸਾਡੇ ਕੋਲ ਜਿਹੜਾ ਹੈ ਇਹ ਵਿਰਾਸਤੀ ਚੀਜ਼ ਹੈ ਕਿ ਪੁਰਾਣੀ ਜਿਹੜੀ ਸਾਡੀ ਤਾਰੀਖ ਤਹਿਜ਼ੀਬ ਹੈ ਉਹ ਉੱਥੇ ਨੇ, ਜਿਹੜੀ ਧਰਤੀ ਨਾਲ ਜੁੜਾ ਹੈ ਉਹ ਇਸ ਵਸੇਬ ਦੀ ਜ਼ਿਆਦਾ ਹੈ ਬਨਿਸਬਤ ਫੈਸਲਾਬਾਦ। ਫੈਸਲਾਬਾਦ ਮੁਖਤਲਿਫ ਸ਼ਹਿਰਾਂ ਤੋਂ ਆਏ ਹੋਏ ਲੋਕ ਨੇ ਔਰ ਮੁਖਤਲਿਫ ਤਹਿਜ਼ੀਬਾਂ ਦੇ ਲੋਕ ਨੇ। ਬਹੁਤ ਸ਼ੁਕਰੀਆ ਜੀ।